ਬ੍ਰੇਕਿੰਗ ਨਿਊਜ਼ ਆ ਰਹੀ ਆ, ਆਈਸ ਨੇ ਉਸ ਮੁੰਡੇ ਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਆ, ਜਿਹੜਾ ਫਲੋਰੀਡਾ ਟਰਨਪਾਈਕ ਐਕਸੀਡੈਂਟ ਦੇ ਵਿੱਚ ਨਾਲ ਕਹਿੰਦੇ ਵੀ ਜਿਹੜਾ ਉਹ ਸੀਗਾ ਹਰਨੀਤ ਸਿੰਘ, ਜਿਹੜਾ ਉਹ ਦੱਸਿਆ ਜਾ ਰਿਹਾ, ਕਹਿੰਦੇ ਵੀ ਉਹ ਪੈਸੰਜਰ ਸੀਗਾ ਉਸ ਟਾਈਮ ਟਰੱਕ ਦੇ ਵਿੱਚ ਜਦ ਇਹ ਯੂ ਟਰਨ ਵੱਜਾ ਸੀਗਾ, ਤੇ ਕਹਿੰਦੇ ਵੀ ਆਈਸ ਨੇ ਉਸ ਨੂੰ ਵੀ ਜਿਹੜਾ ਹੁਣ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਉਹ ਵੀ 25 ਸਾਲ ਉਸ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਹੈ, ਤੇ ਆਈਸ ਕਹਿ ਰਹੀ ਹੈ ਵੀ ਇਹ ਉਸ ਦਾ ਭਰਾ ਹੀ ਸੀਗਾ, ਤੇ ਉਸ ਟਾਈਮ ਉਸ ਦੇ ਨਾਲ ਸੀਗਾ। ਹੁਣ ਦੇਖੋ ਟਰੱਕ ਵੀ ਨਹੀਂ ਸੀ ਉਹ ਚਲਾ ਰਿਹਾ, ਪਰ ਫਿਰ ਵੀ ਉਸ ਨੂੰ ਦੇਖੋ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈ। ਜੀ ਹਰਜੀਤ ਸਿੰਘ, ਬਹੁਤ ਮਾੜੀ ਗੱਲ ਆ ਇਹ। ਦੇਖੋ ਜੀ, ਇਹ ਪੋਲੀਟਿਕਸ ਜਿਹੜੇ ਆ, ਇਹ ਲੜਾਈਆਂ ਦੀ ਆਪਣੀ ਆ। ਇਸ ਪੀਸ ਸਾਡੇ ਬੰਦੇ ਰਹੇ ਆ ਪਿੱਛੇ ਜਾ ਰਹੇ ਆ, ਆਪਣੀ ਕਮਿਊਨਿਟੀ ਨੂੰ ਵਿੱਚ ਟਾਰਗੇਟ ਕੀਤਾ ਜਾ ਰਿਹਾ। ਲੜਾਈ ਇਹਨਾਂ ਦੋਨਾਂ ਦੀ ਸਟੇਟਾਂ ਦੀ ਹੈਗੀ ਆ। ਹਾਂਜੀ, ਤੇ ਬਾਕੀ ਇਹ ਜਿਹੜੀ ਤੁਸੀਂ ਦੱਸਿਆ ਵੀ ਸਿਮਤੀ ਜ਼ਾਹਰ ਕਰੋ, ਉਹਨਾਂ ਨੂੰ ਫੰਡ ਰੇਜ਼ ਕਰਕੇ ਦਵੋ, ਉਹਨਾਂ ਨੂੰ ਦਵੋ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਉਹਨਾਂ 'ਚ ਨਿਮਰਤਾ ਆਵੇ, ਜਦੋਂ ਗੁੱਸਾ ਨਾ ਜ਼ਿਆਦਾ ਆਵੇ, ਜਦੋਂ ਉਹਦਾ ਟਰਾਇਲ ਚਲਣੀ ਆ। ਇਹ ਬੜਾ ਜ਼ਰੂਰੀ ਆ। ਫੰਡ ਰੇਜ਼ਿੰਗ ਬਹੁਤ ਜ਼ਰੂਰੀ ਆ। ਤੇ ਗੁਰੂ ਘਰ ਦੀਆਂ ਕਮੇਟੀਆਂ ਜਿਹੜੀਆਂ ਵੀ ਆਰਗੇਨਾਈਜੇਸ਼ਨ ਹੈਗੀਆਂ, ਉਹਨਾਂ ਨੂੰ ਇਕੱਠੇ ਹੋ ਕੇ ਉਹਨਾਂ ਕੋਲ ਜਾਣਾ ਵੀ ਚਾਹੀਦਾ, ਲੈਟਰ ਵੀ ਲਿਖਣੇ ਚਾਹੀਦੇ ਆ। ਇਹ ਬਹੁਤ ਜ਼ਰੂਰੀ ਆ। ਫੰਡ ਰੇਜ਼ਿੰਗ ਭਾਵੇਂ ਅੱਜ ਸ਼ੁਰੂ ਕਰ ਦੋ, ਇਹ ਆਪਣੀ ਕਮਿਊਨਿਟੀ ਵਾਸਤੇ ਬਹੁਤ ਵਧੀਆ ਹੋਏਗਾ। ਇਹ ਮੇਰੀ ਬੇਨਤੀ ਆ, ਤੇ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ। ਮੈਂ ਹਰਜੋਤ ਸਿੰਘ ਜੀ, ਆਰਗੇਨਾਈਜੇਸ਼ਨਸ ਨੂੰ ਵੀ ਨਾਲ ਹੀ ਰਲਣਾ ਚਾਹੀਦਾ, ਸਾਰੇ ਰਲ ਕੇ ਕਰਨਾ ਚਾਹੀਦਾ। ਜਿਹੜੀ ਕੋਈ ਵੈਲਿਡ ਆਰਗੇਨਾਈਜੇਸ਼ਨ, ਓਨੈਸਟ ਆਰਗੇਨਾਈਜੇਸ਼ਨ ਕਰੂਗੀ, ਆਪਾਂ ਉਹਨਾਂ ਦਾ ਅਨਾਉਂਸ ਕਰਾਂਗੇ। ਇਹ ਬਹੁਤ ਜ਼ਰੂਰੀ ਆ, ਤਾਂ ਕਿ ਜਿਹੜੀ ਇੰਨੀ ਬੈਡ ਪਬਲਿਸਿਟੀ ਪੂਰੀ ਅਮਰੀਕਾ 'ਚ ਹੋ ਰਹੀ ਆ, ਉਹਨੂੰ ਫੰਡ ਰੇਜ਼ਿੰਗ ਦੇ ਵੀ ਨਾਲੋਂ ਸਭ ਤੋਂ ਇਹਨਾਂ ਦੇ ਫੰਡ ਰੇਜ਼ਿੰਗ ਦੇ ਨਾਲੋਂ ਵੀ ਪਹਿਲਾਂ, ਸਭ ਤੋਂ ਪਹਿਲਾਂ ਹਰਜੋਤ ਸਿੰਘ ਜੀ, ਸਾਂਝੇ ਤੌਰ ਦੇ ਉੱਤੇ ਬਿਆਨ ਵੀ ਕਮਿਊਨਿਟੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਵੀ ਉਹ ਚੀਜ਼ ਆ। ਅਸਲ 'ਚ ਜਿਹੜਾ ਟਰੰਪ ਵਰਸਿਸ ਨਿਊਸਮ ਜਿਹੜਾ ਲੜਾਈ ਆ ਨਾ, ਇਹ ਕਿੱਥੇ ਦੀ ਕਿੱਥੇ ਜਿਹੜੀ ਉਹਨਾਂ ਨੇ ਪਹੁੰਚਾਤੀ ਆ। ਹੁਣ ਦੇਖੋ ਵੀ ਇਸ ਦੇ ਉੱਤੇ ਲੜਾਈ ਹੋ ਰਹੀ ਆ ਵੀ ਉਹ ਕੈਲੀਫੋਰਨੀਆ ਕਿਉਂ ਆ ਗਏ, ਇੱਥੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ, ਫਿਰ ਉਹਨਾਂ ਨੂੰ ਉੱਥੇ ਹਵਾਲਗੀ ਜਿਹੜੀ ਉਹ ਲੈ ਕੇ ਗਈ ਆ। ਸੋ ਇਹ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਰਿਹਾ ਇਸ ਟਾਈਮ, ਜੋ ਟਰੰਪ ਐਡਮਿਨਿਸਟ੍ਰੇਸ਼ਨ ਤੇ ਨਾਲ ਜਿਹੜੀ ਨਿਊਸਮ ਐਡਮਿਨਿਸਟ੍ਰੇਸ਼ਨ ਆ। ਸੋ ਉਹਦੇ ਵਿੱਚ ਕੀ ਬਣ ਕੀ ਰਿਹਾ ਆ, ਇੱਕ ਜਿਹੜੀ ਕਮਿਊਨਿਟੀ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਬਦਨਾਮ ਇਸ ਟਾਈਮ ਜਿਹੜਾ ਉਹ ਕੀਤਾ ਜਾ ਰਿਹਾ ਆ। ਗਲਤੀ ਹੋਈ ਆ, ਪਰ ਐਡੀ ਜਿਹੜੀ ਚੀਜ਼ ਜਿਹੜੀ ਉਹ ਅੱਗੇ ਇੱਥੇ ਤੱਕ ਪਹੁੰਚਾ ਦੇਣੀ ਆ, ਉਹ ਟੋਟਲੀ ਜਿਹੜੀ ਗੱਲ ਗਲਤ ਆ। DHS ਦੀ ਅਸਿਸਟੈਂਟ ਸਕੱਤਰ ਟ੍ਰਿਸ਼ੀਆ ਮੈਕਲਾਫਲਿਨ, ਉਹਨਾਂ ਨੇ ਕਿਹਾ ਵੀ ਜਿਹੜੇ 3 ਇਨੋਸੈਂਟ ਬੰਦੇ ਮਾਰੇ ਗਏ ਆ, ਇਹ ਕਿਉਂਕਿ ਨਿਊਸਮ ਦੀ ਜਿਹੜੀ ਕੈਲੀਫੋਰਨੀਆ ਦੀ DMV ਨੇ ਇਲੀਗਲ ਏਲੀਅਨ ਨੂੰ CDL ਦਿੱਤਾ ਸੀ, ਉਹਦੇ ਕਰਕੇ ਹੋਇਆ ਆ। ਤੇ ਕਹਿੰਦੇ ਵੀ ਸਟੇਟ ਆਫ ਗਵਰਨੈਂਸ ਜਿਹੜੀ ਇਸ ਟਾਈਮ ਬਹੁਤ ਹੀ ਮੰਦਭਾਗੀ ਉੱਥੇ ਜਿਹੜੀ ਉਹ ਚੱਲ ਰਹੀ ਹੈਗੀ ਆ। ਜਿਹੜੇ ਨਿਊਸਮ ਦੇ ਆਫਿਸ ਨੇ ਕਲੇਮ ਉਹਨਾਂ ਨੂੰ ਰਿਜੈਕਟ ਕੀਤਾ, ਕਹਿੰਦੇ ਵੀ ਇਹ ਜਿਹੜੇ ਇਨਸੀਡੈਂਟ ਜਿਹੜਾ ਉਹ ਵਾਪਰਿਆ, ਤੇ ਕਹਿੰਦੇ ਵੀ ਮਰਡਰ ਸਸਪੈਕਟ ਨੂੰ ਤੁਸੀਂ ਵਾਕ ਕਰਨ ਦਿੱਤਾ, ਕਹਿੰਦੇ ਵੀ ਇਹ ਟੋਟਲੀ ਜਿਹੜੀ ਉਹ ਗਲਤ ਗੱਲ ਆ। ਮੈਕਲਾਫਲਿਨ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਕਹਿੰਦੇ ਵੀ ਹੋਰ ਕਿੰਨੇ ਇਨੋਸੈਂਟ ਬੰਦਿਆਂ ਦੀ ਤੁਸੀਂ ਬਲੀ ਲੈਣੀ ਆ, ਮਰਨ ਪੈਣਗੇ ਜਿੰਨੀ ਦੇਰ ਤੱਕ ਗੈਵਨ ਨਿਊਸਮ ਇਹ ਆਪਣੀਆਂ ਜਿਹੜੀਆਂ ਗੇਮਸ ਆ ਸੇਫਟੀ ਦੇ ਨਾਲ ਜੋ ਖੇਡ ਰਿਹਾ ਆ ਉਹ ਨਹੀਂ ਹੁੰਦੀਆਂ। ਸੋ ਇਹ ਚੀਜ਼ ਇਸ ਟਾਈਮ ਦੱਸੀ ਜਾ ਰਹੀ ਆ। ਹਰਜਿੰਦਰ ਸਿੰਘ ਦੇ ਨਾਲ ਦਾ ਜਿਹੜਾ ਸਾਥੀ ਸੀ ਹਰਨੀਤ ਸਿੰਘ, ਜੋ ਪੈਸੰਜਰ ਸੀਗਾ ਉਸ ਟਾਈਮ ਟਰੱਕ ਦੇ ਵਿੱਚ, ਉਸ ਨੂੰ ਆਈਸ ਨੇ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਹਾਲਾਤ ਕਿੱਥੇ ਤੱਕ ਪਹੁੰਚ ਗਏ ਆ। ਮਾਰਕੋ ਰੂਬੀਓ ਦੀ ਜਿਹੜੀ ਪਾਲਿਸੀ ਚੇਂਜ ਆਈ ਆ ਹਰਜੋਤ ਸਿੰਘ ਜੀ, ਇਹਦਾ ਅਗਲਾ ਨਿਸ਼ਾਨਾ ਕੀ ਬਣ ਸਕਦਾ ਆ? ਇਹ ਟਰੱਕਰ ਵੀਜ਼ੇ ਹੀ ਜਿਹੜੇ ਇਕੱਲੇ ਆ ਉੱਥੇ ਤੱਕ ਰੁਕਣੀ ਆ ਗੱਲ, ਜਾਂ ਇਹਨਾਂ ਨੇ ਇਸ ਨੂੰ ਅੱਗੇ ਹੋਰ ਲੈ ਕੇ ਜਿਹੜਾ ਹੋ ਜਾਣਾ ਆ, ਇਹ ਦੇਖਣ ਵਾਲੀ ਗੱਲ ਰਹੂਗੀ ਅਗਲੇ। ਸੋ ਮਾਰਕੋ ਰੂਬੀਓ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜੇ ਫੋਰਨ ਡਰਾਈਵਰਸ ਹੈਗੇ, ਵਿਦੇਸ਼ੀ ਡਰਾਈਵਰ ਆ, ਉਹ ਅਮਰੀਕਨ ਜਾਨਾਂ ਨੂੰ ਖਤਰੇ 'ਚ ਪਾ ਰਹੇ ਆ, ਅਮਰੀਕੀਆਂ ਦੀ ਰੋਜ਼ੀ ਰੋਟੀ ਨੂੰ ਨੁਕਸਾਨ ਪਹੁੰਚਾ ਰਹੇ ਆ। ਹੁਣ ਫੋਰਨ ਡਰਾਈਵਰਸ ਕੌਣ ਆ? ਤੁਹਾਡੇ ਮੇਰੇ ਵਰਗੇ ਹੀ ਆ, ਤੁਸੀਂ ਚਾਹੇ ਸਿਟੀਜ਼ਨ ਵੀ ਬਣ ਗਏ ਆ, ਉਹਨਾਂ ਨੇ ਉਹੀ ਦਿਸਦੇ ਹੈਗੇ ਆ, ਠੀਕ ਆ ਕਿ ਨਹੀਂ? ਸੋ ਇਹ ਹੁਣ ਸੋਚੋ।